Viewers, welcome back in our program. ਲੀਡਰਸ ਆਫ ਸਵਾਲਾਂ ਦੇ ਸੈਕਸ਼ਨ ਵਿੱਚ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦੇ ਦਿਨ ਦੀ ਸਿੱਖ ਹਿਸਟਰੀ ਅਤੇ ਵਰਲਡ ਹਿਸਟਰੀ ਦੀ ਅਹਿਮੀਅਤ। ਸਿੱਖ ਇਤਿਹਾਸ ਦੇ ਹਵਾਲੇ ਨਾਲ ਮਿਸਲ ਸ਼ੁਕਰ ਚੱਕੀਆ ਦੇ ਬਾਨੀ ਚੜ੍ਹਤ ਸਿੰਘ ਜਿਹੜੇ ਕਿ ਮਹਾਰਾਜਾ ਰਣਜੀਤ ਸਿੰਘ ਦੇ ਦਾਦਾ ਸਨ, ਪਿਤਾ ਉਹਨਾਂ ਦੇ ਮਹਾਂ ਸਿੰਘ ਦਾਦਾ ਚੜ੍ਹਤ ਸਿੰਘ ਜੀ, ਉਹਨਾਂ ਨੇ 1766 ਦੇ ਵਿੱਚ ਹਮੀਦ ਖਾਨ ਨੂੰ ਹਰਾ ਕੇ ਗੁਜਰਾਂਵਾਲੇ ਦੇ ਉੱਤੇ ਕਬਜ਼ਾ ਕੀਤਾ ਜੀ। ਔਰ ਇਹੀ ਗੁਜਰਾਂਵਾਲਾ ਫਿਰ ਮਹਾਰਾਜਾ ਰਣਜੀਤ ਸਿੰਘ ਦਾ ਬਰਥ ਪਲੇਸ ਵੀ ਹੈ ਔਰ ਸਰ ਹਰੀ ਸਿੰਘ ਨਲੂਆ ਦਾ ਬਰਥ ਪਲੇਸ ਵੀ ਜਿਹੜਾ ਗੁਜਰਾਂਵਾਲਾ ਹੈ। ਅੱਜ ਵੀ ਗੁਜਰਾਂਵਾਲੇ ਦੇ ਵਿੱਚ ਮਹਾਂ ਸਿੰਘ ਦੀ ਹਵੇਲੀ, ਹਰੀ ਸਿੰਘ ਨਲੂਏ ਦੀ ਹਵੇਲੀ ਘਰ ਜਿਹੜਾ ਹੈ ਉਹ ਭਾਵੇਂ ਬਹੁਤੀ ਠੀਕ ਹਾਲਤ 'ਚ ਨਹੀਂ ਨੇ ਕਿਉਂਕਿ ਉਹਨਾਂ ਦੀ ਸਾਂਭ ਸੰਭਾਲ ਨਹੀਂ ਹੈ ਬਹੁਤੀ, ਪਰ ਉਹ ਮੌਜੂਦ ਨੇ। 1841 ਦੇ ਵਿੱਚ ਜਦੋਂ ਕਿ ਸਿੱਖਾਂ ਦੇ ਵਿੱਚ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਭਰਾ ਮਾਰੂ ਜੰਗ ਸ਼ੁਰੂ ਹੋ ਚੁੱਕੀ ਸੀ, ਮਹਾਰਾਜਾ ਰਣਜੀਤ ਸਿੰਘ ਦਾ ਲੜਕਾ ਖੜਕ ਸਿੰਘ ਉਸ ਨੂੰ ਜੇਲ੍ਹ ਦੇ ਵਿੱਚ ਪਹਿਲਾਂ ਰੱਖਿਆ ਗਿਆ, ਫਿਰ ਉਸ ਨੂੰ ਵੀ ਜਿਹੜਾ ਹੈ ਉਹ ਜ਼ਹਿਰ ਦੇ ਕੇ ਸਲੋ ਅਸਰ ਕਰਨ ਵਾਲਾ ਮਾਰ ਦਿੱਤਾ ਗਿਆ ਜੀ। ਤੇ ਉਹਨਾਂ ਦੀ ਸਰਦਾਰਨੀ ਚੰਦ ਕੌਰ ਲਾਹੌਰ ਦੇ ਤਖਤ ਤੇ ਬੈਠੀ ਸੀ। ਡੋਗਰਿਆਂ ਨੇ ਆਪਣੀ ਖੇਡ ਖੇਡਣੀ ਸ਼ੁਰੂ ਕੀਤੀ ਹੋਈ ਸੀ। ਜਿਹੜਾ ਗੁਲਾਬ ਸਿੰਘ ਡੋਗਰਾ ਹੈ ਉਹ ਚੰਦ ਕੌਰ ਦੇ ਨਾਲ ਰਲਿਆ ਹੋਇਆ ਸੀ ਤੇ ਦੂਜਾ ਧਿਆਨ ਸਿੰਘ ਡੋਗਰਾ ਰਣਜੀਤ ਸਿੰਘ ਦਾ ਮੁੰਡਾ ਸ਼ੇਰ ਸਿੰਘ ਜਿਹੜਾ ਕਿ ਬਟਾਲੇ ਦੇ ਵਿੱਚ ਸੀ, ਉਹਨੂੰ ਉਕਸਾ ਕੇ ਲਿਆਇਆ ਕਿ ਵੀ ਤੂੰ ਮੁੰਡਾ ਹੈ, ਜਵਾਨ ਹੈ, ਤੇਰਾ ਹੱਕ ਹੈ ਲਾਹੌਰ ਦੇ ਤਖਤ ਤੇ, ਇੱਥੇ ਵਿਧਵਾ ਬੈਠੀ ਕੀ ਕਰਦੀ ਹੈ। ਸੋ ਸ਼ੇਰ ਸਿੰਘ ਨੇ ਫੁੱਲ ਸਕੇਲ ਆਰਮੀ ਦੇ ਨਾਲ ਹਮਲਾ ਕੀਤਾ ਔਰ ਕਿਉਂਕਿ ਕਿਲੇ 'ਚ ਸੀ ਚੰਦ ਕੌਰ, ਉਹਨਾਂ ਦੀ ਫੌਜ, ਉਹਨਾਂ ਨੇ ਕਿਲੇ ਦੇ ਉੱਤੇ ਤੋਪਾਂ ਲਾ ਕੇ ਬੜਾ ਜਿਹੜਾ ਮੁਕਾਬਲਾ ਕੀਤਾ। 5000 ਦੇ ਕਰੀਬ ਸਿੱਖ ਸਿਪਾਹੀ ਜਿਹੜੇ ਸੀ ਸ਼ੇਰ ਸਿੰਘ ਦੇ ਮਾਰੇ ਗਏ ਤੇ ਸ਼ੇਰ ਸਿੰਘ ਨੂੰ ਜਿਹੜਾ ਉਹ ਵਾਪਸ ਹਟਣਾ ਪਿਆ। ਧਿਆਨ ਸਿੰਘ ਵੀ ਪਿੱਛੇ ਹਟ ਗਿਆ ਤੇ ਗੁਲਾਬ ਸਿੰਘ ਜਿਹੜਾ ਚੰਦ ਕੌਰ ਦੇ ਨਾਲ ਸੀ ਰਲਿਆ ਹੋਇਆ, ਉਹ ਬਹੁਤ ਸਾਰਾ ਲਾਹੌਰ ਦਾ ਖਜ਼ਾਨਾ ਲੈ ਕੇ ਜੰਮੂ ਚਲਾ ਗਿਆ। ਬਾਅਦ ਦੇ ਵਿੱਚ ਚੰਦ ਕੌਰ ਨੂੰ ਵੀ ਜੰਮੂ ਸੱਦ ਲਿਆ ਔਰ ਆਪਣੀਆਂ ਫਿਰ ਨੌਕਰਾਣੀਆਂ ਤੋਂ ਵੱਟੇ ਮਾਰ ਮਾਰ ਕੇ ਉਹਨੂੰ ਮਰਵਾ ਦਿੱਤਾ ਤੇ ਖਜ਼ਾਨਾ ਜਿਹੜਾ ਸਿੱਖ ਰਾਜ ਦਾ ਇਹਨਾਂ ਡੋਗਰਿਆਂ ਦੇ ਕੋਲ, ਜਿਹਨਾਂ ਦਾ ਅੱਜ ਉੱਤਰਾਧਿਕਾਰੀ ਯੁਵਰਾਜ ਕਰਨ ਸਿੰਘ ਹੈ, ਇਹ ਸਾਰਾ ਸਿੱਖ ਰਾਜ ਦਾ ਖਜ਼ਾਨਾ ਸੀ। ਸੋ ਚੰਦ ਕੌਰ ਨੂੰ ਬੜੀ ਨਿਰਦਈ ਪੁਣੇ ਦੇ ਨਾਲ ਮਾਰਿਆ ਗਿਆ ਔਰ ਅੱਜ ਵੀ ਜੰਮੂ ਦੇ ਵਿੱਚ ਚੰਦ ਕੌਰ ਦੀ ਸਮਾਧ ਮੌਜੂਦ ਹੈ ਜਿਹੜੀ ਸਿੱਖਾਂ ਨੇ ਬਾਅਦ ਦੇ ਵਿੱਚ ਬਣਾਈ। 1985 ਦੇ ਵਿੱਚ ਜਥੇਦਾਰ ਕਿਰਪਾਲ ਸਿੰਘ ਜਿਹੜੇ ਕਿ ਜੂਨ 84 ਜਦੋਂ ਹਮਲਾ ਹੋਇਆ ਫੌਜ ਦਾ ਤੇ ਅਕਾਲ ਤਖਤ ਦੇ ਜਥੇਦਾਰ ਸਨ, ਪਰ ਜਥੇਦਾਰ ਦੀ ਤਰ੍ਹਾਂ ਮੁਕਾਬਲਾ ਕਰਨ ਦੀ ਥਾਂ ਤੇ ਉਹ ਬਿਲਕੁਲ ਇੱਕ ਗਿੱਦੜ ਦੀ ਤਰ੍ਹਾਂ ਉਹਨਾਂ ਨੇ ਬਿਹੇਵ ਕੀਤਾ। ਭਾਰਤੀ ਫੌਜ ਦੇ ਆਖੇ ਲੱਗ ਕੇ ਪ੍ਰਕਰਮਾਂ 'ਚ ਖਲੋ ਕੇ ਪੂਰਾ ਪੜ੍ਹਿਆ ਕਿ ਜੀ ਤੋਸ਼ਾਖਾਨਾ ਠੀਕ ਹੈ, ਕੋਠਾ ਸਾਹਿਬ ਠੀਕ ਹੈ, ਕੋਈ ਨੁਕਸਾਨ ਨਹੀਂ ਹੋਇਆ, ਦੂਜਾ ਨਾ ਹੋਣ। ਸੋ ਉਹਦਾ ਸਿੱਖਾਂ ਨੂੰ ਗੁੱਸਾ ਸੀ। 2 ਵਾਰ ਕਿਰਪਾਲ ਸਿੰਘ ਤੇ ਜਾਨਲੇਵਾ ਹਮਲਾ ਹੋਇਆ, ਇੱਕ ਵਾਰੀ ਅੰਮ੍ਰਿਤਸਰ 'ਚ ਉਦੋਂ ਵੀ ਬਚ ਗਿਆ, ਬਾਅਦ ਦੇ ਵਿੱਚ ਲੁਧਿਆਣਾ ਨੇੜੇ ਅੱਜ ਦੇ ਦਿਨ ਹੋਇਆ, ਭਾਵੇਂ ਸਖਤ ਜ਼ਖਮੀ ਹੋਇਆ ਪਰ ਬਚ ਗਿਆ ਕਿਉਂਕਿ ਅਲਟੀਮੇਟਲੀ ਤਾਂ ਜਾਂ ਕੋ ਰਾਖੇ ਸਾਈਆਂ ਮਾਰ ਸਕੇ ਨਾ ਕੋਈ। ਇਹ ਭਾਵੇਂ ਠੀਕ ਇਹਨੂੰ ਕੋਈ ਇੰਟਰਪ੍ਰੇਟ ਕਰੇ ਗਲਤ ਕਰੇ ਪਰ ਅਲਟੀਮੇਟਲੀ ਹੁੰਦਾ। ਹੁਣ ਰਬੈਰੋ ਹੈ, ਇੰਨੇ ਜ਼ੁਲਮ ਰਬੈਰੋ ਨੇ ਕੀਤੇ, 2 ਵਾਰ ਉਹਦੇ ਤੇ ਹਮਲਾ ਹੋਇਆ। ਜਲੰਧਰ ਪੁਲਿਸ ਲਾਈਨਸ ਦੇ ਵਿੱਚ ਹੋਇਆ, ਉਹਦੀ ਘਰਵਾਲੀ ਦੇ ਲੱਗੀ ਗੋਲੀ, ਉਹ ਲੰਮਾ ਪੈ ਗਿਆ, ਬਚ ਗਿਆ। ਮਾਰਨ ਵਾਲੇ ਇਹ ਸਮਝ ਕੇ ਚਲੇ ਗਏ ਵਾਪਸ ਕੇ ਮਰ ਗਏ, ਫਿਰ ਉਹਨੂੰ ਐਂਬੈਸਡਰ ਲਾਤਾ ਰੋਮਾਨੀਆ ਦੇ ਵਿੱਚ, ਉੱਥੇ ਜਾ ਕੇ ਹਮਲਾ ਹੋਇਆ, ਉਹ ਭੱਜ ਉੱਥੇ ਵੀ ਬਚ ਗਿਆ। ਸੋ ਇਹ ਰੱਬ ਦੀ ਖੇਡ ਹੁੰਦੀ ਹੈ। ਵਰਲਡ ਹਿਸਟਰੀ ਦੇ ਹਵਾਲੇ ਨਾਲ 1493 ਦੇ ਵਿੱਚ ਕੋਲੰਬਸ ਜਿਹੜਾ ਉਹ ਅਮਰੀਕਾ ਨੂੰ ਲੱਭ ਕੇ ਵਾਪਸ ਸਪੇਨ ਦੇ ਵਿੱਚ ਪਹੁੰਚਿਆ। 1581 ਦੇ ਵਿੱਚ ਇੰਗਲਿਸ਼ ਪਾਰਲੀਮੈਂਟ ਨੇ ਕੈਥੋਲਿਕਸ ਦੇ ਖਿਲਾਫ, ਕਿਉਂਕਿ ਵੈਟੀਕਨ ਦਾ ਪੋਪ ਇਹ ਸਾਰੇ ਕੈਥੋਲਿਕ ਨੇ, ਉਹਨਾਂ ਦੇ ਖਿਲਾਫ ਕਾਨੂੰਨ ਪਾਸ ਕੀਤੇ। ਸੋ ਇਹ ਧਾਰਮਿਕ ਆਜ਼ਾਦੀ ਦੀ ਅੱਜ ਜਿਹੜੀ ਗੱਲ ਹੁੰਦੀ ਹੈ, ਇਹਨਾਂ ਦਾ ਜਿਹੜਾ ਪਿਛੋਕੜ ਦੇਖੋ ਤਾਂ ਇਹਨਾਂ ਨੇ ਵੀ ਕਾਫੀ ਕੁਛ ਐਸਾ ਕੀਤਾ ਹੋਇਆ ਜਿਹੜਾ ਗੈਰ ਧਾਰਮਿਕ ਸੀ। ਇਸ ਮਾਮਲੇ 'ਚ ਸਿੱਖਾਂ ਦਾ ਰਿਕਾਰਡ 5.5 ਸਦੀਆਂ ਦਾ ਗੁਰੂ ਨਾਨਕ ਦੀ ਬਖਸ਼ਿਸ਼ ਦੇ ਨਾਲ ਬੜਾ ਯੂਨੀਕ ਹੈ। ਅਸੀਂ ਤਾਂ ਦੂਸਰਿਆਂ ਦੀ ਧਾਰਮਿਕ ਆਜ਼ਾਦੀ ਲਈ ਗੁਰੂ ਤੇਗ ਬਹਾਦਰ ਸਾਹਿਬ ਨੇ ਆਪਣੀ ਸ਼ਹਾਦਤ ਦਿੱਤੀ ਹੋਈ ਹੈ। 1761 ਦੇ ਵਿੱਚ ਇੰਗਲੈਂਡ ਦੀਆਂ ਫੌਜਾਂ ਨੇ ਪੌਂਡੀਚੇਰੀ ਜਿਹੜੀ ਜਿਹਨੂੰ ਪਾਂਡੀਚੇਰੀ ਕਿਹਾ ਜਾਂਦਾ, ਹਿੰਦੁਸਤਾਨ ਦਾ ਹਿੱਸਾ ਹੈ, ਯੂਨੀਅਨ ਟੈਰੀਟਰੀ ਹੈ, ਇਹਦੇ ਤੇ ਫ੍ਰੈਂਚ ਦਾ ਕਬਜ਼ਾ ਸੀ ਔਰ ਅੰਗਰੇਜ਼ਾਂ ਨੇ ਜਿਹੜਾ ਹਮਲਾ ਕਰਕੇ ਫਰਾਂਸੀਸੀਆਂ ਨੂੰ ਉੱਥੋਂ ਕੱਢਿਆ ਔਰ ਆਪਣਾ ਕਬਜ਼ਾ ਜਮਾਇਆ। 1913 ਦੇ ਵਿੱਚ ਹਾਊਸ ਆਫ ਕਾਮਨਸ ਨੇ ਇੰਗਲੈਂਡ ਦੇ ਵਿੱਚ ਆਇਰਲੈਂਡ ਦੇ ਵਿੱਚ ਸੈਲਫ ਰੂਲ ਮਨਜ਼ੂਰ ਕੀਤਾ। ਅਮਰੀਕਾ 'ਚ 1920 ਦੇ ਵਿੱਚ ਸੰਵਿਧਾਨ ਦੇ ਵਿੱਚ 18ਵੀਂ ਸੋਧ ਕੀਤੀ ਗਈ ਜਿਹਦੇ 'ਚ ਕਿ ਸ਼ਰਾਬ ਦੇ ਉੱਤੇ ਮੁਕੰਮਲ ਪਾਬੰਦੀ ਲਾ ਦਿੱਤੀ ਗਈ। ਇਹ ਪਾਬੰਦੀ ਜਿਹੜੀ ਹੈ ਲਗਭਗ 13 ਸਾਲ ਚੱਲੀ ਪਰ ਉਹਨਾਂ ਨੇ ਦੇਖਿਆ ਵੀ ਇਹਦੇ ਨਾਲ ਸ਼ਰਾਬ ਤਾਂ ਸਮਗਲਿੰਗ ਹੋਣ ਲੱਗ ਗਈ, ਇਲੀਗਲ ਕਾਰੋਬਾਰ ਸ਼ੁਰੂ ਹੋ ਗਿਆ। ਸੋ 1933 'ਚ ਉਹਨਾਂ ਨੇ ਫਿਰ ਉਹਨੂੰ ਰਿਪੀਲ ਕਰ ਦਿੱਤਾ, ਸੋਧ ਨੂੰ ਖਤਮ ਕਰ ਦਿੱਤਾ। 1956 'ਚ ਇਜਿਪਟ ਦੇ ਪ੍ਰੈਜ਼ੀਡੈਂਟ ਨਾਸਰ ਨੇ ਫੜ ਮਾਰੀ ਕਿ ਅਸੀਂ ਫਲਸਤੀਨ
ਦੇ ਉੱਤੇ ਕਬਜ਼ਾ ਕਰਾਂਗੇ, ਇਜ਼ਰਾਈਲ ਦਾ ਖਾਤਮਾ ਕਰਾਂਗੇ, ਤੇ ਆਪਣਾ ਮੁੜ ਕੇ ਉਹ 7 ਡੇ ਵਾਰ ਹੋਈ ਜਿਹਦੇ 'ਚ ਉਹਨਾਂ ਦੀ ਬਹੁਤ ਤਬਾਹੀ ਹੋਈ, ਸਾਰੇ ਉਹਨਾਂ ਦੇ ਜਹਾਜ਼ ਇਜ਼ਰਾਈਲੀਆਂ ਨੇ ਡਿਸਟਰੋਏ ਕਰਤੇ ਜੀ। 1963 ਦੇ ਵਿੱਚ ਸੋਵੀਅਤ ਯੂਨੀਅਨ ਦੇ ਪ੍ਰੈਜ਼ੀਡੈਂਟ ਖਰੁਸ਼ਚੇਫ ਨੇ ਕਿਹਾ ਕਿ ਉਹਨਾਂ ਦੇ ਕੋਲ 100 ਮੈਗਾ ਟਨ ਦਾ ਜਿਹੜਾ ਉਹ ਨਿਊਕਲੀਅਰ ਬੰਬ ਹੈ। 1970 ਚ ਕਰਨਲ ਗੱਦਾਫੀ, ਜਿਹਨੂੰ ਬਾਅਦ ਦੇ ਵਿੱਚ ਹੁਣ ਇਹਨਾਂ ਨੇ ਹੰਟ ਕਰ ਕਰਕੇ ਮਾਰਿਆ ਹੈ, ਲਗਭਗ 40 ਸਾਲ ਉਹ ਪ੍ਰੈਜ਼ੀਡੈਂਟ ਰਿਹਾ ਹੈ ਜੀ। ਉਹ ਕਰਨਲ ਸੀ ਫੌਜ ਦਾ, ਉਹਨੇ ਰਾਜ ਸੱਤਾ ਲਈ ਔਰ 1970 ਦੇ ਵਿੱਚ ਉਹ ਲੀਬੀਆ ਦਾ ਪ੍ਰਾਈਮ ਮਿਨਿਸਟਰ ਜਾਂ ਪ੍ਰੈਜ਼ੀਡੈਂਟ ਬਣ ਗਿਆ ਜੀ। 1979 ਦੇ ਵਿੱਚ ਜਦੋਂ ਆਇਤੁੱਲਾ ਖਮੀਨੀ ਨੇ ਜਾ ਕੇ ਈਰਾਨ ਦੇ ਵਿੱਚ ਤਬਦੀਲੀ ਲਿਆਂਦੀ ਤੇ ਉੱਥੇ ਜਿਹੜਾ ਸ਼ਾਹ ਆਫ ਈਰਾਨ ਸੀ ਰਜ਼ਾ ਪਹਿਲਵੀ ਜੀ, ਉਹ ਦੌੜਿਆ, ਪਰ ਅਮਰੀਕਾ ਜਿਹਨੇ ਉਹਨੂੰ ਪੂਰਾ ਪਹਿਲਾਂ ਪ੍ਰੋਟੈਕਸ਼ਨ ਦਿੱਤੀ ਹੋਈ ਸੀ ਔਰ ਉਹ ਅਮਰੀਕਨਾਂ ਨੂੰ ਰੱਜ ਕੇ ਖਵਾਉਂਦਾ ਰਿਹਾ। ਮੈਡੀਕਲ ਗਰਾਊਂਡ ਦੇ ਉੱਤੇ ਵੀ ਅਮਰੀਕਨਾਂ ਨੇ ਕਿਹਾ ਵੀ ਤੂੰ ਇੱਥੇ ਨਹੀਂ ਆ ਸਕਦਾ। ਤੇ ਇਵੇਂ ਹੀ ਹੁੰਦਾ ਹੈ, ਅੱਜ ਦੇ ਦਿਨ ਹੁੰਦੇ ਨੇ, ਉਹਦੀ ਚੜ੍ਹਾਈ ਹੁੰਦੀ ਹੈ। ਉਹ ਫਿਰ ਜਾ ਕੇ ਇਜਿਪਟ ਦੇ ਵਿੱਚ ਉਹਨੇ ਸ਼ਰਨ ਲਈ ਜੀ। 2005 ਦੇ ਵਿੱਚ ਬੀਬੀ ਐਡਰੀਨ 66 ਸਾਲ ਦੀ ਉਮਰ ਦੇ ਵਿੱਚ ਮਾਂ ਬਣੀ। ਸੋ ਇਹ ਵਰਲਡ ਹਿਸਟਰੀ ਦੇ ਵਿੱਚ ਓਲਡੈਸਟ ਮਦਰ ਹੈ ਕਿ 66 ਸਾਲ ਦੇ। ਔਰ ਜ਼ਾਹਰ ਹੈ ਨੈਚੁਰਲ ਤਾਂ ਨਹੀਂ ਹੋਏਗਾ ਜਿਵੇਂ ਕੀਤਾ ਜਾਂਦਾ ਹੈ ਜੋ ਟੈਸਟ ਟਿਊਬ ਬੇਬੀਜ਼ ਕਹਿੰਦੇ ਨੇ, ਲੇਕਿਨ ਇਹ ਇੱਕ ਮੈਡੀਕਲ ਹਿਸਟਰੀ ਹੈ ਕਿ 66 ਸਾਲ ਦੀ ਉਮਰ ਦੇ ਵਿੱਚ ਉਹਨੇ ਬੱਚੇ ਨੂੰ ਜਨਮ ਦਿੱਤਾ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਡਾ ਪਹਿਲਾ ਸਵਾਲ ਹੈ, ਭਾਰਤ ਚੋਂ ਕੱਢੇ ਗਏ ਅਮਰੀਕੀ ਡਿਪਲੋਮੇਟ ਨੇ ਆਪਣੀ ਫੇਸਬੁੱਕ ਤੇ ਲਿਖਿਆ ਹੈ ਕਿ ਮੇਰਾ ਕੁੱਤਾ ਭਾਰਤੀ ਮਾਲੀ ਤੋਂ ਬਿਹਤਰ ਭੋਜਨ ਖਾਂਦਾ ਹੈ। ਕੀ ਕਹੋਗੇ ਤੁਸੀਂ ਇਸ ਬਾਰੇ? ਦੇਖੋ ਵੈਸੇ ਗੱਲ ਤਾਂ ਨਹੀਂ ਗਲਤ ਕੀਤੀ ਉਹਨੇ ਬੀਬੀ ਨੇ, ਤਕਲੀਫ ਤਾਂ ਇਹਨਾਂ ਨੂੰ ਬਹੁਤ ਹੋਈ ਹੈ। ਹੁਣ ਜਦੋਂ ਦੇਵਯਾਨੀ ਨੂੰ ਇੱਥੋਂ ਕੱਢਿਆ ਜੀ ਤੇ ਇਹਨਾਂ ਨੇ ਬਦਲੇ ਦੇ ਵਿੱਚ ਜਿਹੜਾ ਉੱਥੋਂ ਦਾ ਅਮਰੀਕਨ ਡਿਪਲੋਮੈਟ ਔਰ ਉਹਦੀ ਵਾਈਫ ਵੀ ਉਹਦੀ ਡਿਪਲੋਮੈਟ ਹੈ, ਹਾਲਾਂ ਇਹਨਾਂ ਨੇ ਉਹਨਾਂ ਦਾ ਨਾਂ ਤਾਂ ਨਹੀਂ ਦਿੱਤਾ ਹੈ, ਅਮਰੀਕਾ ਨੇ ਵੀ ਨਾ ਕਰ ਦਿੱਤੀ ਵੀ ਅਸੀਂ ਉਹਨਾਂ ਦਾ ਨਾਂ ਨਹੀਂ ਦੇ ਸਕਦੇ, ਪਰ ਉਹਨਾਂ ਦਾ ਬਾਅਦ ਦੇ ਵਿੱਚ ਵੇਰਵਾ ਇਹ ਆਇਆ ਕਿ ਉਹਨਾਂ ਨੇ ਜਿਹੜਾ ਡਿਪਲੋਮੈਟ ਹੈ ਵਾਇਰ ਨੇਮੇ ਹਸਬੈਂਡ ਦਾ ਨਾਂ ਹੈ ਤੇ ਪਤਨੀ ਐਲਸੀਆ ਮੁਲਰ ਜੀ, ਤੇ ਉਹਨਾਂ ਨੇ ਆਪਣੀ ਫੇਸਬੁੱਕ ਦੇ ਉੱਤੇ ਜਿਹੜਾ ਕਮੈਂਟ ਲਿਖਿਆ, ਉਹਦੀ ਵਾਈਫ ਜਿਹੜੀ ਡਿਪਲੋਮੈਟ ਹੈ ਉਹਨੇ ਇਹ ਕਿਹਾ ਕਿ ਵੀ ਇਹ ਕੋਈ ਦੇਸ਼ ਥੋੜ੍ਹੀ ਹੈ। ਉਹਨੇ ਕਿਹਾ ਕਿ ਵੀ ਇਹ ਉਹ ਥਾਂ ਹੈ ਜਿੱਥੇ ਭਾਰਤ 'ਚ ਕੋਈ ਸਾਫ਼ ਸਫਾਈ ਬਿਲਕੁਲ ਨਹੀਂ ਹੈ, ਜਾਨਵਰ ਤੇ ਮਨੁੱਖ ਸੜਕਾਂ 'ਤੇ ਪਿਸ਼ਾਬ ਕਰਦੇ ਨੇ ਜੀ, ਤੇ ਨਾਲ ਹੀ ਉਹਨਾਂ ਨੇ ਕਿਹਾ ਕਿ ਉਹਨਾਂ ਦੇ ਕੁੱਤੇ ਜਿਹੜੇ ਨੇ ਉਸ ਦੀ ਖੁਰਾਕ ਵੀ ਬਿਹਤਰ ਹੈ ਜਿਵੇਂ ਭਾਰਤ ਦਾ ਮਾਲੀ ਖਾਂਦਾ। ਹੁਣ ਇਹ ਤਾਂ ਵੀ ਬੜੀ ਸੋਸ਼ਲ ਨੈਟਵਰਕ ਦੀ ਚੀਕਾ ਮਾਰ ਰਹੇ ਨੇ। ਵੈਸੇ ਬੀਬੀ ਨੇ ਗੱਲਾਂ ਗਲਤ ਨਹੀਂ ਕੀਤੀਆਂ, ਭਾਵੇਂ ਉਹਨੇ ਸੜਕੇ ਹੀ ਕੀਤੀਆਂ ਕਿ ਵੀ ਤੁਸੀਂ ਸਾਡਾ ਕੀ ਮੁਕਾਬਲਾ ਕਰੋਗੇ, ਪਹਿਲਾਂ ਤਾਂ ਤੁਸੀਂ ਟਾਇਲਟ ਬਣਾਓ ਦੇਸ਼ ਦੇ ਲੋਕਾਂ ਲਈ। ਜਦੋਂ ਇਹ ਕਹਿੰਦਾ ਵੀ ਆਦਮੀ ਤੇ ਜਾਨਵਰ ਇੱਕੋ ਥਾਂ ਪਿਸ਼ਾਬ ਕਰਦੇ ਨੇ, ਮਤਲਬ ਤਾਂ ਇਹੀ ਹੈ, ਦੇਖ ਲਓ ਕਿਸੇ ਦਿੱਲੀ ਦੀਆਂ ਸੜਕਾਂ ਹੀ ਦੇਖ ਲਓ ਜੀ ਜੀ, ਉੱਤੇ ਲਿਖਿਆ ਹੁੰਦਾ ਭਾਵੇਂ ਕੰਧ ਤੇ ਕਿ ਵੇਖੋ ਕੁੱਤਾ ਪਿਸ਼ਾਬ ਕਰ ਰਿਹਾ, ਉੱਥੇ ਖਲੋਤੇ ਹੁੰਦੇ ਨੇ ਜੀ ਜੀ। ਸੋ ਦੂਜਾ, ਜੇ ਵਾਕਈ ਕੁੱਤਾ ਇਹਨਾਂ ਦੀ ਤੁਸੀਂ ਬੈਲੈਂਸ ਦੇਖੋ, ਉਹਦੇ 'ਚ ਪ੍ਰੋਟੀਨ ਵੀ ਹੁੰਦੀ ਹੈ, ਫੈਟ ਵੀ। ਇੱਥੇ ਜਿਹੜਾ ਡੌਗ ਫੂਡ ਹੈ ਉਹ ਬੰਦਿਆਂ ਨਾਲੋਂ ਮਹਿੰਗਾ ਹੈ ਔਰ ਉਹ ਕੁੱਤੇ ਵਾਕਈ ਕੁੱਤਾ ਸਾਹਿਬ ਬਣੇ ਹੁੰਦੇ ਨੇ, ਜਿਵੇਂ ਉਹਨਾਂ ਦੀ ਦੇਖਭਾਲ ਹੁੰਦੀ ਹੈ। ਤੇ ਉੱਥੇ ਮਾਲੀ ਵਿਚਾਰਾ ਉਹਨਾਂ ਨੇ ਰੱਖਿਆ ਹੋਣਾ, ਮਾਲੀ ਦੇਖਿਆ ਹੋਣਾ ਵਿਚਾਰਾ ਕੀ ਉਹ ਚਾਹ 'ਚ ਬੰਦ ਪਿਓ ਕੇ ਖਾਂਦਾ ਹੋਣਾ। ਉਹ ਕਹਿਣਾ ਵੀ ਇਹਦੇ 'ਚ ਨਾ ਬੈਲੈਂਸ ਹੈ ਨਾ ਦੂਜਾ ਹੈ। ਸੋ ਅਸੀਂ ਇਹ ਸਮਝਦੇ ਹਾਂ ਵੀ ਇਹ ਟਿਟ ਫॉर ਟੈਟ ਹੈ ਜੀ ਜੀ, ਔਰ ਅਮਰੀਕਨਾਂ ਨੂੰ ਇਸ ਗੱਲ ਦਾ ਬੜਾ ਗੁੱਸਾ ਹੈ ਕਿ ਔਰ ਇਹ ਜਿਹੜਾ ਦੇਵਯਾਨੀ ਵਾਲਾ ਮਾਮਲਾ ਸਾਹਮਣੇ ਆਇਆ ਸਾਰਾ ਜੀ, ਈਵਨ ਅਮਰੀਕਨ ਜਿਹੜੇ ਵਰਕਰਸ ਦੀਆਂ ਯੂਨੀਅਨਸ ਨੇ, ਦੂਸਰਿਆਂ ਨੇ, ਉਹਨਾਂ ਨੇ ਵੀ ਪ੍ਰੋਟੈਸਟ ਕੀਤਾ ਵੀ ਉਹਨੂੰ ਦੇਵਯਾਨੀ ਨੂੰ ਵਾਪਸ ਕਿਉਂ ਜਾਣ ਦਿੱਤਾ ਜੀ, ਲੇਕਿਨ ਅਮਰੀਕਨ ਅੜੇ ਰਹੇ। ਮਾਫੀ ਤਾਂ ਦੂਰ ਦੀ ਗੱਲ, ਉਹਨਾਂ ਨੇ ਕੇਸ ਵੀ ਸਸਪੈਂਡਡ ਰੱਖਿਆ ਤੇ ਉਹ ਹਾਲਾਂ ਉਹਦਾ ਹਸਬੈਂਡ ਅਮਰੀਕਨ ਹੈ ਦੇਵਯਾਨੀ ਦਾ, ਬੱਚੇ ਵੀ ਅਮਰੀਕਨ ਨੇ ਜੀ। ਹੁਣ ਇਹੀ ਜਾ ਕੇ ਮਾਂ ਨੂੰ ਮਿਲਿਆ ਕਰਨਗੇ ਬੱਚੇ, ਜਾਂ ਪਿਓ ਹੀ ਜਾਏਗਾ ਘਰ ਵਾਲੇ ਨੂੰ ਮਿਲਣ, ਉਹ ਨਾ ਇੱਥੇ ਆਈ ਜੀ ਜੀ। ਸੋ ਇਹ ਜਿਹੜਾ ਅਮਰੀਕੀ ਡਿਪਲੋਮੈਟ ਜਿਹੜੀ ਬੀਬੀ ਹੈ ਉਸ ਤੇ ਕਮੈਂਟ ਜੀ। ਡਾਕਟਰ ਸਾਹਿਬ ਸ਼ੁਕਰੀਆ। ਡਾਕਟਰ ਸਾਹਿਬ, ਹੁਣ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦਾ ਵਿਚਾਰ। ਅੱਜ ਦੇ ਵਿਚਾਰ ਲਈ ਅਸੀਂ ਬਾਬਾ ਫਰੀਦ ਜੀ ਦੇ ਸ਼ਲੋਕਾਂ ਨੂੰ ਚੁਣਿਆ ਜੀ ਔਰ ਪਹਿਲਾ ਸ਼ਲੋਕ ਨੰਬਰ 36 ਹੈ। ਬਿਰਹਾ ਬਿਰਹਾ ਆਖੀਐ ਬਿਰਹਾ ਤੋਂ ਸੁਲਤਾਨ, ਫਰੀਦਾ ਜਿਤ ਤਨ ਬਿਰਹੋ ਨਾ ਉਪਜੈ, ਸੋ ਤਨ ਜਾਣ ਮਸਾਨ। ਜੀ। ਬਿਰਹਾ ਕਹਿੰਦੇ ਨੇ ਵਿਛੋੜੇ ਨੂੰ ਜੀ, ਵਿਛੋੜੇ ਦੇ ਨਾਲ ਔਰ ਵਸਲ ਮਿਲਾਪ ਨੂੰ ਕਹਿੰਦੇ ਨੇ। ਹੁਣ ਵਿਛੋੜੇ ਦੇ ਨਾਲ ਪੀੜ ਹੈ, ਦਰਦ ਹੈ। ਰੱਬ ਦੀ ਵਸਲ ਦੀ ਗੱਲ ਤੋਂ ਪਹਿਲਾਂ ਰੱਬ ਦੇ ਨਾਲ ਬਿਰਹਾ ਦੀ ਗੱਲ, ਪਹਿਲਾਂ ਤੁਹਾਡੇ ਅੰਦਰ ਵਿਰਾਗ ਪੈਦਾ ਹੁੰਦਾ ਹੈ। ਵਿਰਾਗ ਜਿਹੜਾ ਹੈ ਉਹ ਵਿਛੋੜੇ ਦੀ ਪੀੜ ਹੈ, ਕਸਕ ਹੈ। ਜੀ ਜੀ। ਮੇਰੇ ਮਨ
ਜਦੋਂ ਅਸੀਂ ਇਹ ਵਿਰਾਗ ਦੀ ਗੱਲ ਕਰਦੇ ਹਾਂ ਤੇ ਪਰਦੇਸੀ ਮਨ ਨੂੰ ਕਹਿੰਦੇ ਹਾਂ। ਤੇ ਪਰਦੇਸ ਇਸ ਲਈ ਹੈ ਕਿ ਦੇਸ਼ ਤੋਂ ਵਿਛੜ ਕੇ ਆਇਆ ਇੱਕ ਉਹ ਵਿਰਾਗ ਹੈ, ਤੇ ਇਸ ਧਰਤੀ ਤੋਂ ਜਾਣਾ ਇਹ ਵੀ ਇੱਕ ਪਰਦੇਸ ਹੈ। ਸੋ ਇਹ ਜਿਹੜੀ ਤਾਂਘ ਹੈ ਵਸਲ ਦੀ ਜੀ, ਇਹੀ ਅਲਟੀਮੇਟ ਆਨੰਦ ਦੇਣ ਵਾਲੀ ਹੈ ਮਿਲਾਪ ਦੀ। ਪਰ ਉਸ ਤੋਂ ਪਹਿਲਾਂ ਬਿਰਹਾ ਦੀ ਸੈਪਰੇਸ਼ਨ ਦੀ ਪੀੜ ਬੜੀ ਜ਼ਰੂਰੀ ਹੈ। ਸੋ ਬਾਬਾ ਫਰੀਦ ਕਹਿੰਦੇ ਨੇ ਕਿ ਬਿਰਹਾ ਬਿਰਹਾ ਆਖੀਏ। ਬਿਰਹਾ ਦੀ ਗੱਲ, ਵਿਛੋੜੇ ਦੀ ਗੱਲ ਜਾਂ ਵਿਛੋੜੇ ਦੀ ਪੀੜ ਦੀ ਗੱਲ ਤਾਂ ਸਾਰੇ ਕਰਦੇ ਨੇ, ਜੀ, ਪਰ ਬਿਰਹਾ ਤੂੰ ਸੁਲਤਾਨ, ਕਿ ਅਲਟੀਮੇਟਲੀ ਜਿਹੜਾ ਇਹ ਵਿਛੋੜਾ ਹੈ ਜਾਂ ਬਿਰਹਾ ਹੈ ਇਹ ਹੀ ਰੂਲਰ ਹੈ। ਸੁਲਤਾਨ ਬਾਦਸ਼ਾਹ ਨੂੰ ਕਹਿੰਦੇ ਨੇ। ਕਿਉਂ ਰੂਲਰ ਹੈ? ਫਰੀਦਾ ਜਿਤ ਤਨ ਬਿਰਹੋ ਨਾ ਉਪਜੈ, ਸੋ ਤਨ ਜਾਣ ਮਸਾਨ। ਜੀ, ਹੁਣ ਬਿਰਹਾ ਜਾਂ ਵਿਛੋੜੇ 'ਚ ਕੀ ਹੁੰਦਾ? ਇੱਕ ਕਸਕ, ਇੱਕ ਜਿਵੇਂ ਅੱਗ ਲੱਗੀ ਹੁੰਦੀ ਹੈ। ਹੁਣ ਜਿੱਥੇ ਅੱਗ ਲੱਗੇ ਉਸ ਧਰਤੀ ਦੇ ਉੱਤੇ ਕੁਝ ਨਹੀਂ ਉੱਗਦਾ। ਇਸ ਲਈ ਜਦੋਂ ਜਿੱਥੇ ਇੱਟਾਂ ਦੇ ਭੱਠੇ ਹੁੰਦੇ ਨੇ ਜੀ, ਉੱਥੇ ਉਹ ਜ਼ਮੀਨ ਬੇਕਾਰ ਹੋ ਜਾਂਦੀ ਹੈ, ਕਿਉਂਕਿ ਉੱਥੇ ਅੱਗ ਬਲਦੀ ਹੈ ਔਰ ਅੱਗ ਜਿਹੜੀ ਹੈ ਉਹ ਮੁੜ ਕੇ ਉਪਜਾਊ ਨਹੀਂ ਰਹਿਣ ਦਿੰਦੀ ਜ਼ਮੀਨ ਨੂੰ। ਜੀ, ਸ਼ਮਸ਼ਾਨ ਘਾਟ ਦੀ ਜ਼ਮੀਨ ਕਿਉਂਕਿ ਮੁਰਦੇ ਸਾੜੇ ਜਾਂਦੇ ਨੇ ਜੀ, ਔਰ ਉੱਥੇ ਅੱਗ ਹੁੰਦੀ ਹੈ, ਉੱਥੇ ਫਿਰ ਕੁਝ ਨਹੀਂ ਪੈਦਾ ਹੁੰਦਾ, ਕੁਝ ਨਹੀਂ ਉਪਜਦਾ। ਜੀ, ਜੀ, ਸੋ ਬਾਬਾ ਫਰੀਦ ਇਹ ਕਹਿੰਦੇ ਨੇ ਕਿ ਵੀ ਜੇ ਬਿਰਹਾ ਹੈ ਤੇ ਵਸਲ ਹੈ, ਤੇ ਫਰੀਦਾ ਜਿਤ ਤਨ ਬਿਰਹਾ ਨਾ ਉਪਜੇ, ਜਿਸ ਤਨ ਦੇ ਅੰਦਰ ਇਹ ਵਿਛੋੜੇ ਦੀ ਅੱਗ ਨਹੀਂ ਹੈ, ਵਿਛੋੜੇ ਦੀ ਪੀੜ ਨਹੀਂ ਹੈ, ਉਹਦੇ ਚ ਮਿਲਾਪ ਵਸਲ ਨਹੀਂ ਹੋਣਾ। ਇਸ ਲਈ ਉਹਨਾਂ ਤਨਾਂ ਨੂੰ ਸਮਝੋ ਕਿ ਮਾਨੋ ਉਹ ਸ਼ਮਸ਼ਾਨ ਹੈ, ਉਹਦੇ ਚ ਕੁਝ ਨਹੀਂ ਹੋਣਾ। ਔਰ ਫਿਰ ਉਹ ਯਾਦ ਕਰਵਾਉਂਦੇ ਨੇ ਕਿ ਦੁਨੀਆ ਦੇ ਵਿੱਚ ਕਿਹੜੀ ਚੀਜ਼, ਜਿਹੜਾ ਦੁਨੀਆ ਦਾ ਮੋਹ ਹੈ, ਦੁਨੀਆ ਦੀ ਖਿੱਚ ਹੈ, ਸਾਨੂੰ ਰੱਬ ਨਾਲੋਂ ਵਿਛੋੜਦੀ ਹੈ। ਫਰੀਦਾ ਇਹ ਵਿਸ ਗੰਧਲਾਂ ਧਰੀਆਂ ਖੰਡ ਲਿਵਾੜ, ਇੱਕ ਰਾਹੰਦੇ ਰਹਿ ਗਏ, ਇੱਕ ਰਾਧੀ ਗਏ ਉਜਾੜ। ਕਿ ਇਹ ਜਿਹੜਾ ਸੰਸਾਰ ਹੈ ਇਵੇਂ ਹੀ ਹੈ ਜਿਵੇਂ ਜ਼ਹਿਰ ਦੀਆਂ ਭਰੀਆਂ ਗੰਦਲਾਂ ਹੋਣ। ਗੰਦਲ ਅਸੀਂ ਸਪਰਾਊਟ ਨੂੰ ਕਹਿੰਦੇ। ਫਰੀਦਾ ਇਹ ਵਿਸ ਗੰਦਲਾਂ, ਇਹ ਜਿਹੜਾ ਸੰਸਾਰ ਹੈ ਇਹ ਜ਼ਹਿਰ ਦੀਆਂ ਭਰੀਆਂ ਹੋਈਆਂ ਗੰਦਲਾਂ ਵਾਂਗ ਹੈ। ਧਰੀਆਂ ਖੰਡ ਲਿਵਾੜ, ਇਹਦੇ ਆਲੇ ਦੁਆਲੇ ਸ਼ੂਗਰ ਲਪੇਟੀ ਹੋਈ ਹੈ। ਸ਼ੂਗਰ ਕੋਟਡ ਪੋਇਜ਼ਨ ਹੈ, ਕਿਉਂਕਿ ਦੇਖਣ ਨੂੰ ਦੁਨੀਆ ਮਿੱਠੀ ਲੱਗਦੀ ਹੈ, ਦੁਨੀਆ ਦੇ ਵਿੱਚ ਚੰਗਾ ਲੱਗਦਾ ਹੈ, ਚਾਰਮ ਲੱਗਦਾ ਹੈ, ਪਰ ਅਲਟੀਮੇਟਲੀ ਇਹ ਮਾਇਆ ਦਾ ਪਸਾਰ ਹੈ ਜਿਹਦੇ 'ਚ ਕਿ ਉਸ ਜ਼ਹਿਰ ਦੀਆਂ ਗੰਦਲਾਂ ਦੇ ਉੱਤੇ ਮਾਇਆ ਨੇ ਖੰਡ ਲਪੇਟੀ ਹੋਈ ਹੈ। ਜੀ, ਇੱਕ ਰਾਹੰਦੇ ਰਹਿ ਗਏ, ਵੀ ਇੱਕ ਉਹ ਨੇ ਜਿਹੜੇ ਇਹਨਾਂ ਗੰਦਲਾਂ ਨੂੰ ਉਗਾਉਂਦੇ ਉਗਾਉਂਦੇ ਹੀ ਮਰ ਗਏ, ਉਸ ਨੂੰ ਜਿਹੜਾ ਬੀਜਦੇ ਮਰ ਗਏ। ਤੇ ਇੱਕ ਉਹ ਨੇ, ਇੱਕ ਰਾਧੀ ਗਏ ਉਜਾੜ, ਜਿਨ੍ਹਾਂ ਨੇ ਹਾਰਵੈਸਟ ਕੀਤਾ ਤੇ ਜਿਨ੍ਹਾਂ ਨੇ ਖਾਧਾ, ਉਹ ਦੋਨੋਂ ਹੀ ਮਰ ਗਏ। ਸੋ ਜ਼ਾਹਰ ਹੈ ਕਿ ਇਹ ਸੰਸਾਰ ਵਿੱਚ ਮੋਹ ਦੀ ਪਕੜ ਦੀ ਗੱਲ ਹੈ ਕਿ ਜਿਹੜਾ ਵੀ ਇਸ ਪਕੜ ਦੇ ਵਿੱਚ ਆਇਆ ਉਹ ਅਲਟੀਮੇਟਲੀ ਆਪੇ ਤੋਂ ਵਿਛੜਿਆ। ਬਿਰਹਾ ਉਸ ਦੇ ਅੰਦਰ ਨਹੀਂ ਰਹੀ, ਸੰਸਾਰ ਦੇ ਵਿੱਚੋਂ ਗਵਾਚਿਆ। ਤੇ ਜੇ ਰੱਬ ਦੇ ਲਈ ਮਿਲਣ ਦੀ ਤਾਂਘ ਨਹੀਂ ਸੀ ਤੇ ਮਿਲਾਪ ਨਹੀਂ ਹੋਇਆ। ਤੇ ਅਖੀਰ 'ਚ ਉਹਨਾਂ ਦਾ 37ਵਾਂ 38ਵਾਂ ਸ਼ਲੋਕ ਹੈ, ਫਰੀਦਾ ਚਾਰ ਗਵਾਇਆ ਹੰਡ ਕੈ, ਚਾਰ ਗਵਾਇਆ ਸਮ, ਲੇਖਾ ਰੱਬ ਮੰਗੇਸੀਆ, ਤੂੰ ਆਹੋਂ ਕਿਹੜੇ ਕੰਮ। ਚਾਰ ਗਵਾਇਆ ਹੰਡ ਕੇ। ਹੁਣ ਅਸੀਂ 4 ਪਹਿਰ ਦਿਨ ਤੇ 4 ਪਹਿਰ ਰਾਤ ਦੀ ਗੱਲ ਕਰਦੇ ਹਾਂ, ਅਰਦਾਸ ਵੀ ਕਰਦੇ ਹਾਂ। 4 ਪਹਿਰ ਦਿਨ ਸੁੱਖ ਨਾਲ ਬਤੀਤ ਹੋਇਆ। ਹੁਣ ਜਿਹੜਾ ਦਿਨ ਹੈ 4 ਪਹਿਰ ਦਿਨ ਦੇ ਨੇ, ਉਹ ਹੰਡ ਕੇ ਫਿਰ ਤੁਰ ਕੇ ਇੱਧਰ ਉੱਧਰ, ਉਹਨੂੰ ਮਿਲ ਲਓ, ਇਹਨੂੰ ਮਿਲ ਲਓ, ਪਾਰਟੀਆਂ ਖਾ ਲਓ, ਵਧਾਈਆਂ ਦੇ ਦਿਓ, ਵਧਾਈਆਂ ਲੈ ਲਓ, ਇਸੇ ਕੰਮ ਤੇ ਹੀ ਹੁੰਦਾ ਹੈ। ਜੀ, ਜੀ। ਫਰੀਦਾ ਚਾਰ ਗਵਾਇਆ ਹੰਡ ਕੇ, ਚਾਰ ਗਵਾਇਆ ਸਮ। ਜਿਹੜੇ ਦੂਜੇ 4 ਪਹਿਰ ਨੇ ਸਮ ਨੀਂਦ ਨੂੰ ਕਹਿੰਦੇ ਨੇ ਜੀ, ਵੀ ਬਾਕੀ ਜਿਵੇਂ ਸੁੱਤੇ ਰਹੇ ਤੇ ਜਾਗੇ ਤਾਂ ਫਿਰ ਤੁਰ ਪਏ। ਜੀ, ਲੇਖਾ ਰੱਬ ਮੰਗੇਸੀਆ, ਤੂੰ ਆਹੋ ਕਿਹੜੇ ਕੰਮ। ਕਿ ਜਿੱਦਣ ਰੱਬ ਨੇ ਫਾਈਲ ਖੋਲ ਲਈ, ਅਕਾਊਂਟ ਖੋਲ ਲਿਆ ਕਿ ਲਿਆਓ ਜੀ ਫਲਾਣਾ ਸਿੰਘ, ਫਲਾਣਾ ਕੌਰ, ਫਲਾਣਾ ਰਾਮ, ਫਲਾਣਾ ਚੰਦ, ਫਲਾਣਾ ਮੁਹੰਮਦ, ਜੀ, ਜੀ, ਕਿ ਲਿਆਓ ਕੀ ਤੁਹਾਡਾ ਲੇਖਾ ਕੀ ਹੈ ਭਾਈ, ਕੀਤਾ ਕੀ ਹੈ। ਇੰਨੇ ਵਰੇ ਤੁਹਾਡੀ ਜ਼ਿੰਦਗੀ ਦੇ ਸੀ, ਉਹਦੇ 'ਚ 8 ਪਹਿਰ ਰੋਜ਼ ਹੁੰਦੇ ਸੀ। 8 ਪਹਿਰਾਂ 'ਚੋਂ ਕਿੰਨਾ ਵਕਤ ਜਿਹੜਾ ਹੈ ਉਹ ਤੁਸੀਂ ਸੱਚਾਈ ਵੱਲ ਰੱਬ ਦੀ ਯਾਦ 'ਚ ਗੁਜ਼ਾਰਿਆ ਜੀ, ਤੇ ਫਿਰ ਖਾਲੀ ਖਾਲੀ ਨਿਕਲਣੇ ਨੇ ਲੇਖੇ। ਸੋ ਉਹ ਬਾਬਾ ਫਰੀਦ ਫਿਰ ਯਾਦ ਕਰਾਉਂਦੇ ਨੇ ਕਿ ਲੇਖਾ ਰੱਬ ਮੰਗੇਸੀ ਹੈ, ਕਿ ਰੱਬ ਨੇ ਲੇਖਾ ਮੰਗਣਾ ਹੀ ਮੰਗਣਾ ਜੀ। ਇਹ ਇਵੇਂ ਨਹੀਂ ਹੈ ਕਿ ਵੀ ਜਿਵੇਂ ਬਾਬਾ ਫਰੀਦ ਨੇ ਇੱਕ ਥਾਂ ਹੋਰ ਕਿਹਾ ਕਿ ਫਰੀਦਾ ਲੋੜੈ ਦਾਖ ਬਿਜੌਰੀਆਂ, ਕਿੱਕਰ ਬੀਜੇ ਜੱਟ, ਹੰਡੇ ਉਨ ਕਤਾਏ ਦਾ ਪੈਂਦਾ ਲੋੜੈ ਪੱਟ। ਕਿ ਜੇ ਕਿੱਕਰ ਬੀਜਣੇ ਜ਼ਿੰਦਗੀ ਭਰ ਤੇ ਫਿਰ ਬਿਜੌਰ ਦੀਆਂ ਦਾਖਾਂ ਨਹੀਂ ਮਿਲਣੀਆਂ, ਮਿੱਠੇ ਅੰਗੂਰ ਨਹੀਂ ਮਿਲਣੇ ਹੈ ਚਮਨ ਦੇ ਬਿਜੌੜ ਦੇ। ਜੀ।
ਤੇ ਜੇ 29 ਹੈ ਤਾਂ ਫਿਰ ਰੇਸ਼ਮ ਪਾਉਣ ਨੂੰ ਨਹੀਂ ਮਿਲਣਾ ਹੈ। ਜੀ ਸੋ ਕੁੱਲ ਮਿਲਾ ਕੇ ਮੈਸੇਜ ਬਾਬਾ ਫਰੀਦ ਜੀ ਬੜੇ ਸਾਦਾ ਅੰਦਾਜ਼ 'ਚ ਲਹਿੰਦੀ ਪੰਜਾਬੀ 'ਚ ਗੱਲ ਸਮਝਾਉਂਦੇ ਨੇ ਔਰ ਉਹਨਾਂ ਦਾ ਹਰ ਸ਼ਲੋਕ ਭਾਵਪੂਰਤ ਹੈ। ਅਸੀਂ ਇੱਕ ਤੋਂ ਜ਼ਿਆਦਾ ਇਸ ਲਈ ਪਿਕ ਕਰ ਲੈਂਦੇ ਹਾਂ ਕਿ ਇੱਕੋ ਥਾਟ ਨੂੰ ਉਹ ਅੱਗੇ ਤੋਰ ਰਹੇ ਹੁੰਦੇ ਨੇ ਜੀ ਤਾਂ ਕਿ ਅਗਲੀ ਵਾਰ ਅਸੀਂ ਫਿਰ ਜਿਹੜਾ ਉਹਨਾਂ ਦਾ ਨਵਾਂ ਥਾਟ ਹੈ ਉਸ ਨੂੰ ਲਈਏ। ਜੀ ਸੋ ਇਹ ਅੱਜ ਦਾ ਵਿਚਾਰ ਹੈ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਸੀਂ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ ਹੈ। ਵੀਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੇ ਰਾਏ ਤੇ ਸੁਝਾਅ ਸਾਨੂੰ ਭੇਜਣਾ ਨਾ ਭੁੱਲਣਾ ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਲਈ ਦੇਖਦੇ ਰਹੋ TV 84 ਤੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।